ਅਗਲੀ ਖਬਰ ਵੱਲ ਚੱਲੀਏ ਤੇ ਇੱਕ ਜੋ ਨਵੀਂ ਸਟੱਡੀ ਆਈ ਆ ਉਹਦੇ ਮੁਤਾਬਕ ਪੂਰੇ ਯੂਐਸਏ ਦੇ ਵਿੱਚ ਕਿੱਥੇ ਸਭ ਤੋਂ ਜਿਹੜੇ ਵਰਸਟ ਡਰਾਈਵਰ ਆ ਮਾੜੇ ਡਰਾਈਵਰ ਹੈਗੇ ਆ ਤੇ ਕੈਲੀਫੋਰਨੀਆ ਦੇ ਲਗਭਗ 9 ਸ਼ਹਿਰ ਉਸ ਸਟੱਡੀ ਦੇ ਵਿੱਚ ਆਏ ਹੈਗੇ ਆ। ਜੇ ਓਵਰਆਲ ਦੱਸਦੇ ਜਾਈਏ 70 ਸ਼ਹਿਰ ਪੂਰੇ ਮੁਲਕ ਦੇ ਵਿੱਚ ਉਹਨਾਂ ਦੀ ਜੋ ਸਰਵੇ ਕੀਤਾ ਗਿਆ ਹੈ ਉਸ ਸਰਵੇ ਦੇ ਮੁਤਾਬਕ ਜੋ ਵਰਸ ਸ਼ਹਿਰ ਆਏ ਆ ਉਹ ਮੈਂ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਦਾ ਆ। ਬੇਕਰਫੀਲਡ ਨੰਬਰ 1 ਆਇਆ ਪੂਰੇ ਯੂਐਸਏ ਚ ਵੀ ਸਭ ਤੋਂ ਮਾੜੇ ਡਰਾਈਵਰ ਬੇਕਰਫੀਲਡ ਚ ਰਹਿੰਦੇ ਆ। ਉਹਦੇ ਵਿੱਚ ਕਹਿੰਦੇ ਪਈ ਉਹਨਾਂ ਦੀ ਜਿਹੜੀ ਰੈਂਕਿੰਗ ਦਿੱਤੀ ਗਈ ਆ ਉਹ ਕਈ ਚੀਜ਼ਾਂ ਤੇ ਡਿਪੈਂਡ ਆ। ਡਰਾਈਵਿੰਗ ਉਹਨਾਂ ਦੀ ਕਿੱਦਾਂ ਦੀ ਆ, ਡੀਯੂਆਈ ਨਾਲ ਕਿੰਨੇ ਜਾਣਾ ਫੜੇ ਗਏ ਹੈਗੇ ਆ, ਕ੍ਰੈਸ਼ਸ ਕਿੰਨੇ ਹੋਏ ਆ, ਸਪੀਡਿੰਗ ਸਾਈਟੇਸ਼ਨਸ ਕਿੰਨੀਆਂ ਆ, ਰੈੱਡ ਲਾਈਟ ਵਾਇਲੇਸ਼ਨਸ, ਇਹ ਸਾਰਾ ਕੁਝ ਉਹਨਾਂ ਨੇ ਕੰਸੀਡਰ ਕੀਤਾ ਹੈ। ਤੇ ਬੇਕਰਸਫੀਲਡ ਨੰਬਰ 1 ਆਇਆ ਪੂਰੇ ਯੂਐਸਏ ਜਿੱਥੇ ਸਭ ਤੋਂ ਮਾੜੇ ਡਰਾਈਵਰ ਆ। ਦੂਜੇ ਤੇ ਸੈਕਰਾਮੈਂਟੋ, ਤੇ ਚੌਥੇ ਨੰਬਰ ਤੇ ਲਾਸ ਐਂਜਲਸ, ਪੰਜਵੇਂ ਤੇ ਸੈਨ ਫਰਾਂਸਿਸਕੋ, ਛੇਵੇਂ ਤੇ ਸੈਨ ਡੀਗੋ, ਸੱਤਵੇਂ ਤੇ ਫ੍ਰਿਜ਼ਨੋ ਕੈਲੀਫੋਰਨੀਆ। ਸੋ ਫ੍ਰਿਜ਼ਨੋ ਦੀ ਪੋਜੀਸ਼ਨ ਵੀ ਬਾਹਲੀ ਗੁੱਡ ਨਹੀਂ ਹੈ। ਅੱਠਵੇਂ ਤੇ ਰਿਵਰਸਾਈਡ, ਨੌਵੇਂ ਤੇ ਰਿਚਮੰਡ ਕੈਲੀਫੋਰਨੀਆ, 10ਵੇਂ ਤੇ ਜੈਕਸਨਵਿਲ ਫਲੋਰੀਡਾ ਚ। ਤੇ ਜਿਹੜੇ ਜੋ 10 ਬੈਸਟ ਸਿਟੀ ਦੇ ਵਿੱਚ ਜੋ ਬੈਸਟ ਡਰਾਈਵਰਸ ਆ ਉਹ ਉਹਨਾਂ ਦੇ ਵਿੱਚ ਕੋਈ ਵੀ ਸ਼ਹਿਰ ਕੈਲੀਫੋਰਨੀਆ ਦਾ ਨਹੀਂ ਹੈਗਾ। ਪਹਿਲੇ ਨੰਬਰ ਤੇ ਲੂਜ਼ਵਿਲ ਕੰਟੱਕੀ, ਫਿਰ ਹਾਰਟਫੋਰਡ ਕੰਟੱਕੀ, ਲਿਟਲ ਰੌਕ ਅਰਕਨਸਾ, ਓਕਲਾਹੋਮਾ ਸਿਟੀ, ਟਲਸਾ ਓਕਲਾਹੋਮਾ, ਡੈਲਸ, ਪਿਟਸਬਰਗ ਪੈਂਸਿਲਵੇਨੀਆ, ਫਿਰ ਡੈਟਰਾਇਟ, ਹੂਸਟਨ ਤੇ ਸ਼ਿਕਾਗੋ ਏਰੀਆ ਆਇਆ ਹੈਗਾ ਆ। ਕੋਰਟ ਵਿਜ਼ਰਡ ਨਾਮ ਦੀ ਜੋ ਹੈਗੀ ਆ ਇਹ ਕੰਪਨੀ, ਉਹਨਾਂ ਨੇ ਇਹ ਸਰਵੇ ਜਿਹੜਾ ਕੀਤਾ ਹੈਗਾ। ਇਹ ਇੰਸ਼ੋਰੈਂਸ ਕੰਪਨੀਆਂ ਇਹਨਾਂ ਨੂੰ ਯੂਜ਼ ਕਰਦੀਆਂ ਹੈਗੀਆਂ ਆਪਣੇ ਰੇਟ ਸੈੱਟ ਕਰਨ ਦੇ ਲਈ ਵੀ ਕਿਸ ਤਰ੍ਹਾਂ ਕਿੱਥੇ ਕਿੰਨਾ ਜ਼ਿਆਦਾ ਕ੍ਰਾਈਮ ਹੈਗਾ, ਕਿੰਨਾ ਜ਼ਿਆਦਾ ਜਿਹੜੇ ਡਰਾਈਵਰਸ ਆ ਵਰਸਟ ਹੈਗੇ ਆ। ਸੋ ਉਹਨਾਂ ਦੇ ਰੇਟ ਉਸ ਹਿਸਾਬ ਨਾਲ ਉਹ ਸੈੱਟ ਕਰਦੇ ਹੈਗੇ ਆ। ਜੀ ਜੀ ਬਿਲਕੁਲ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ, ਇੱਕ ਜਿਹੜੀ ਖਬਰ ਫਲੋਰੀਡਾ ਦੇ ਨਾਲ ਸੰਬੰਧਿਤ ਆ ਉਹ ਦੱਸਦੇ ਜਾਈਏ। ਇੱਕ ਹੋਰ ਟ੍ਰੋਪੀਕਲ ਸਟਾਰਮ ਨਿਕੋਲ ਸਬ ਟ੍ਰੋਪੀਕਲ ਸਟਾਰਮ ਆ ਉਹ ਸੈਂਟਰਲ ਫਲੋਰੀਡਾ ਵੱਲ ਨੂੰ ਕਹਿੰਦੇ ਅਪਰੋਚ ਕਰ ਰਿਹਾ ਆ, ਜਿਸ ਦੇ ਚੱਲਦਿਆਂ ਨੈਸ਼ਨਲ ਹਰੀਕੇਨ ਸੈਂਟਰ ਆ ਉਹਨਾਂ ਨੇ ਹੈਜ਼ਰਡਸ ਵੈਦਰ ਆ ਉਸ ਦੀਆਂ ਜਿਹੜੀਆਂ ਵਾਰਨਿੰਗਸ ਆ ਉਹ ਐਲਾਨੀਆਂ ਹੈਗੀਆਂ। ਬਹਾਮਸ ਤੇ ਫਲੋਰੀਡਾ ਤੇ ਸਾਊਥ ਈਸਟਰਨ ਕੋਸਟ ਜਿਹੜਾ ਅਮਰੀਕਾ ਦਾ ਆ ਉੱਥੇ ਟ੍ਰੋਪੀਕਲ ਸਟਾਰਮ ਨਿਕੋਲ ਜਿਹੜਾ ਆ ਉਹ ਆ ਸਕਦਾ ਹੈਗਾ। ਇਸ ਦੇ ਨਾਲ ਭਾਰੀ ਮੀਂਹ, ਤੇਜ਼ ਹਵਾਵਾਂ ਆਉਣ ਦੀਆਂ ਜਿਹੜੀਆਂ ਉਹ ਕਿਆਸ ਰਹੀਆਂ ਨੇ। ਜਿਹੜੇ ਟ੍ਰੋਪੀਕਲ ਸਟਾਰਮ ਆ ਇਹ ਤਕਰੀਬਨ ਕੈਟਾਗਰੀ 1 ਹਰੀਕੇਨ ਦੇ ਬਰਾਬਰ ਮੰਨਿਆ ਜਿਹੜਾ ਉਹ ਜਾ ਰਿਹਾ ਵੀ ਉਸ ਰੇਂਜ ਤੱਕ ਇਹ ਪਹੁੰਚ ਜਾਊਗਾ। 75 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਉੱਥੇ ਚੱਲ ਸਕਦੀਆਂ ਨੇ। ਜੀ ਕੁਛ ਕੁ ਆਪਾਂ ਇਕੋਨਮੀ ਦੀ ਗੱਲ ਕਰਦੇ ਜਾਈਏ ਤੇ ਤੁਸੀਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਟਵਿੱਟਰ ਦੇ ਲੇ ਆਫ ਤੋਂ ਬਾਅਦ ਅੱਜ ਵਾਲ ਸਟਰੀਟ ਜਰਨਲ ਨੇ ਡਿਕਲੇਅਰ ਕੀਤਾ ਆ ਵੀ ਮੈਟਾ ਜੋ ਬਹੁਤ ਵੱਡੀ ਕੰਪਨੀ ਆ ਉਹ ਵੀ ਸਿਗਨੀਫੀਕੈਂਟ ਲੇ ਆਫ ਕਰਨ ਜਾ ਰਹੀ ਆ। ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਕਹਿੰਦੇ ਵੀ ਆਪਣੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੇ ਆਫ ਕਰਨ ਜਾ ਰਹੀ ਹੈਗੀ ਆ। ਮੈਟਾ ਕੰਪਨੀ ਜੋ ਫੇਸਬੁੱਕ ਦੀ ਹੈਗੀ ਆ ਉਹਦੇ ਇਸ ਟਾਈਮ 87,000 ਦੇ ਕਰੀਬ EMPLOYEES ਹੈਗੇ ਆ। ਤੇ ਹੁਣ ਦੇਖੋ ਉਹਨਾਂ ਦੇ CEO ਮਾਰਕ ਜ਼ਕਰਬਰਗ ਕੀ ਇਸ ਬਾਬਤ ਕਹਿੰਦੇ ਆ, ਪਰ ਵਾਲ ਸਟਰੀਟ ਜਰਨਲ ਨੇ ਇਹ ਅੱਜ ਰਿਪੋਰਟ ਕੀਤਾ ਹੈਗਾ। ਜੀ ਬਿਲਕੁਲ। ਤੇ ਉੱਦਾਂ ਜੇ ਹਰਜੋਤ ਸਿੰਘ ਜੀ ਬਾਕੀ ਤੁਹਾਨੂੰ ਦੱਸਦੇ ਜਾਈਏ ਸਟਾਕ ਦਾ ਹਾਲ। ਡਾਓ ਜੋਨ ਦੇ ਵਿੱਚ ਅੱਜ 424 ਪੁਆਇੰਟਾਂ ਦਾ ਇਜ਼ਾਫਾ ਹੋਇਆ। ਕੱਲ ਨੂੰ ਇਲੈਕਸ਼ਨ ਦੇ ਨਤੀਜੇ ਆਉਣੇ ਆ, ਉਸ